ਇਹ ਪੁਲਿਸ ਨੇ ਨਾ ਜਦੋਂ ਆਪਰੇਸ਼ਨ ਕੀਤਾ ਨਾ ਪਰਿਓਂ ਖੋਲੇ ਕੱਢੇ ਸਨ ਤੇ ਫੇਰ ਅੰਦਰ ਆਏ ਹਨ। ਇਹ ਖੋਲੇ ਉਦੋਂ ਤਾਂ ਨਿਕਲੇ ਨੇ। ਇਹ ਥੱਲੇ ਹਾਂਜੀ ਉੱਤੋਂ ਦੀ ਚੜਦੇ ਹਨ। ਇੱਕ ਇਹ ਸੀੜੀਆਂ ਸਨ, ਇੱਕ ਉਧਰ ਸੀੜੀਆਂ ਹਨ। ਸਿਰਫ 3-4 ਸੀੜੀਆਂ ਹਨ ਜਿੱਥੋਂ ਦੀ ਉੱਪਰ ਚੜਿਆ ਜਾਂਦਾ। ਥੱਲੇ ਵੀ ਅੱਗ ਲਾਈ ਸੀ ਨਾ ਫਿਰ ਪੁਲਿਸ ਨੇ। ਇਹ ਖਿੜਕੀ ਵੇਖੋ ਜਲੀ ਦੀ ਹਲੇ। ਅੱਛਾ ਇਹ ਪੁਲਿਸ ਮੁਕਾਬਲੇ ਦੀ ਵਜ੍ਹਾ ਨਾਲ ਜਲੀ ਹੈ। ਹਾਂਜੀ ਉਹਨਾਂ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਨਾ। ਹਾਂ ਤਾਂ ਕੋਈ ਛੱਤਨ ਵਗੈਰਾ ਤਾਂ ਹੋਏਗਾ ਨਾ, ਜਿਸ ਤਰ੍ਹਾਂ ਹੁੰਦਾ ਕਮਰੇ ਦੇ ਵਿੱਚ ਨਹੀਂ ਹੁੰਦਾ ਕੋਈ ਚੀਜ਼ਾਂ ਚੂਜ਼ਾਂ ਰੱਖਣ ਵਾਸਤੇ ਆਇਆ ਸੀ ਲੱਕੜ ਦਾ ਸੀ। ਹਾਂ ਲੱਗੇ ਦੇ ਸਨ ਉੱਪਰ। ਅੱਛਾ ਤੇ ਇਹ ਉੱਤੇ ਫਿਰ ਇੰਜੀ ਖਿੜਕੀ ਜੀ ਕੋ ਸਮਾਨ ਸਮੂਨ ਜਿਸ ਤਰ੍ਹਾਂ ਅੱਜ ਕੱਲ ਸਟੋਰ ਲੋਕੀ ਬਣਾਉਂਦੇ ਨੇ। ਠੀਕ ਹੋ ਗਿਆ। ਸੀੜੀ ਥੱਲੇ ਵੀ ਇੰਜੀ ਜਗ੍ਹਾ ਸੀ। ਐਸਿਡੀ ਦੇ ਥੱਲੇ ਸੀ। ਹਾਂਜੀ ਇਹ ਦੇਖੋ ਜੀ ਗਲੀ ਦੇ ਵਿੱਚ ਵੀ ਜਿਹੜਾ ਨਾ ਛੋਟੀ ਇੱਟ ਦੀ ਗਲੀ ਬਣੀ ਹੈ, ਸੋਲੰਗ ਲੱਗਾ ਛੋਟੀ ਇੱਟ ਦਾ ਦੇਖੋ ਤੁਸੀਂ। ਤੇ ਇਹ ਉਹ ਹਵੇਲੀ ਹੈ। ਇਹ ਦੇਖੋ ਪੁਰਾਣੀ ਜਿਹੜੀ ਨਾ ਗਲੀ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਛੋਟੀ ਇੱਟ ਟੁੱਟ ਫੁੱਟ। ਵਾਹ ਜੀ ਵਾਹ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਅੱਜ ਜਿਹੜੀ ਮੈਂ ਤੁਹਾਨੂੰ ਹਵੇਲੀ ਵਿਖਾ ਰਿਹਾ, ਇੱਕ ਕਿਲਾ ਨੁਮਾ ਇੱਕ ਬਹੁਤ ਵੱਡਾ ਘਰ ਹੈ। ਪਿੰਡ ਹੈਗਾ ਬੁਲਾਰ, ਖਾਨਪੁਰ ਬੁਲਾਰ, ਜ਼ਿਲ੍ਹਾ ਇਹਦਾ ਨਾਰੋਵਾਲ। ਇਹ ਨਾਰੋਵਾਲ ਤੋਂ ਜ਼ਫਰਵਾਰ ਰੋਡ ਤੇ ਵਾਕਿਆ ਹੈ। ਇਸ ਹਵੇਲੀ ਦੀ ਇੱਕ ਤੇ ਖਾਸ ਗੱਲ ਇਹ ਵੇ ਕਿ ਇਹ 52 ਕਮਰੇ ਸਨ ਇਸ ਹਵੇਲੀ ਦੇ ਉੱਤੇ ਤੇ ਥੱਲੇ, ਡਬਲ ਸਟੋਰੀ ਹਵੇਲੀ ਸੀ। ਤੇ ਇਹ ਕਿਆਮੇ ਪਾਕਿਸਤਾਨ ਤੋਂ ਪਹਿਲੇ ਬਹੁਤ ਇੱਕ ਰਈਸ ਇੱਥੇ ਸਨ, ਸਿੱਖ ਸਰਦਾਰ, ਜਿਨ੍ਹਾਂ ਦਾ ਨਾਂ ਸੀ ਸਰਦਾਰ ਹਰਚਰਨ ਸਿੰਘ। ਜ਼ੈਲਦਾਰ ਸਨ, ਰਕਬੇ ਦੇ ਮਾਲਕ ਸਨ, ਔਰ ਇਹ ਉਹਨਾਂ ਦੀ ਹਵੇਲੀ ਹੈਗੀ ਸੀ ਉਹਨਾਂ ਦੇ ਪਰਿਵਾਰ ਦੀ। ਤੇ ਦੂਜੀ ਜਿਹੜੀ ਚੀਜ਼ ਹੈਗੀ ਹੈ ਕਿ ਇਹ ਕੁਛ ਅਰਸਾ ਪਹਿਲੇ, ਯਾਨੀ ਕਿ ਕੋਈ 20 ਸਾਲ ਪਹਿਲਾਂ ਦੀ ਗੱਲ ਹੈ, ਇੱਥੇ ਪੁਲਿਸ ਮੁਕਾਬਲਾ ਹੋਇਆ ਸੀ, ਬਹੁਤ ਜ਼ਿਆਦਾ ਵੱਡਾ ਪੁਲਿਸ ਮੁਕਾਬਲਾ ਹੋਇਆ ਸੀ ਕਿ ਡਾਕੂ ਇਸ ਹਵੇਲੀ ਦੇ ਵਿੱਚ ਵੜ ਗਏ ਸਨ ਤੇ ਚਾਰੋਂ ਤਰਫ ਪੁਲਿਸ ਨੇ ਉਹਨਾਂ ਨੂੰ ਘੇਰ ਲਿਆ। ਤੇ ਉਹ ਕਿੰਨੇ ਦਿਨ ਤੱਕ ਡਾਕੂ ਅੰਦਰ ਹੀ ਸਨ, ਕਿਉਂਕਿ ਹਵੇਲੀ ਦੇ ਕਮਰੇ ਇੰਨੇ ਜ਼ਿਆਦਾ ਸਨ ਕਿ ਡਾਕੂ ਨਿਕਲ ਨਹੀਂ ਸਕਦੇ ਤੇ ਨਾ ਹੀ ਪੁਲਿਸ ਅੰਦਰ ਜਾ ਸਕਦੀ ਸੀ। ਉਹ ਫਿਰ ਡਾਕੂਆਂ ਨੂੰ ਕਿੰਨੇ ਦਿਨ ਦੇ ਆਪਰੇਸ਼ਨ ਸੀ, ਉਹਦੇ ਵਿੱਚ ਇੰਸਪੈਕਟਰ ਵੀ ਇੱਕ ਜਿਹੜਾ ਸ਼ਹੀਦ ਹੋ ਗਿਆ, ਪੁਲਿਸ ਅਹਿਲਕਾਰ ਸ਼ਹੀਦ ਹੋਏ। ਉਦੋਂ ਫਿਰ ਹਵੇਲੀ ਨੂੰ ਕਾਫੀ ਨੁਕਸਾਨ ਪਹੁੰਚਿਆ, ਕਿਉਂਕਿ ਜਿਹੜੇ ਕਮਾਂਡੋ ਆਏ ਸਨ ਉਹਨਾਂ ਨੇ ਹਵੇਲੀ ਦੇ ਵਿੱਚੋਂ ਦੀ ਖੁੱਡੇ ਛੁੱਡੇ ਬਣਾ ਕੇ ਜਾਂ ਉੱਤੋਂ ਛੱਤਾਂ ਤੋਂ ਢਾਹ ਕੇ ਅੱਗਾਂ ਲਾ ਕੇ ਤੇ ਉਹ ਡਾਕੂਆਂ ਨੂੰ ਫਿਰ ਜਿਹੜਾ ਨਾ ਅੰਦਰ ਕਤਲ ਕੀਤਾ ਸੀ, ਮਾਰਿਆ ਸੀ। ਤੇ ਇਸ ਲਈ ਫਿਰ ਉਸ ਤੋਂ ਬਾਅਦ ਹੁਣ ਤੱਕ ਹਵੇਲੀ ਥੱਲੇ ਨੂੰ ਹੀ ਗਈ ਹੈ। ਉਹ ਜਦੋਂ ਵੰਡ ਤੋਂ ਬਾਅਦ ਤੇ ਹਵੇਲੀ ਬੜੀ ਅੱਛੀ ਹਾਲਤ 'ਚ ਸੀ, ਲੇਕਿਨ ਜਦੋਂ ਇਹ ਪੁਲਿਸ ਮੁਕਾਬਲਾ ਹੋਇਆ ਉਸ ਤੋਂ ਬਾਅਦ ਫਿਰ ਹਵੇਲੀ ਜਿਹੜੀ ਹੈ ਨਾ ਇਹ ਥੱਲੇ ਨੂੰ ਗਈ ਹੈ। ਔਰ ਬਿਲਕੁਲ ਜਿਹੜੀ ਹੈ ਨਾ ਉਹ ਅੱਜ ਆਖਰੀ ਮਰਾਹਲ ਦੇ ਵਿੱਚ ਇਹ ਜਨਾਬ ਸ਼ਾਹਕਾਰ ਤੁਸੀਂ ਵੇਖੋ। ਤੇ ਇਹ ਕੀ ਹੈ ਜੀ? ਕਮਰਿਆਂ 'ਚ ਬਸ ਉਦੋਂ ਕੋਈ ਖਿੜਕੀਆਂ ਸਨ ਇੱਥੇ। ਇਹ ਪੁਲਿਸ ਨੇ ਨਾ ਜਦੋਂ ਆਪਰੇਸ਼ਨ ਕੀਤਾ ਨਾ ਪਰਿਓਂ ਖੋਲੇ ਕੱਢੇ ਸਨ ਤੇ ਫੇਰ ਅੰਦਰ ਆਏ ਹਨ। ਇਹ ਖੋਲੇ ਉਦੋਂ ਤਾਂ ਨਿਕਲੇ ਨੇ। ਇਹ ਥੱਲੇ ਵਾਲੇ ਹਾਂਜੀ ਨਹੀਂ, ਇਹ ਤਾਂ ਉਹਨਾਂ ਸਿੱਖਾਂ ਨੇ ਕਿਤੇ ਡਿਜ਼ਾਈਨਿੰਗ ਬਣਾਈ ਦੀ। ਠੀਕ ਹੈ। ਇਹ 1 ਸਟੋਰੀ ਤੇ ਦੂਸਰੀ ਤੇ ਬਹੁਤ ਉੱਚੀ ਹੈ, ਮਕਾਨ ਤੋਂ ਉੱਤੇ। ਤੇ ਇਹ ਜਿਹੜੀ ਸਾਰੀ ਛੋਟੀ ਹੱਟੀ ਲੱਗੀ ਹੈ ਇਹਨੂੰ, ਮਤਲਬ ਵਾਹ ਜੀ ਵਾਹ। ਤੇ ਇਹ ਕੀ ਸੀ, ਕੋਈ ਖਿੜਕੀ ਰੋਸ਼ਨਦਾਰ ਟਾਈਪ? ਖਿੜਕੀ ਰੋਸ਼ਨੀ ਵਾਸਤੇ, ਕਿਉਂਕਿ ਇਹ ਮੁਕੰਮਲ ਜਿਹੜਾ ਹੈ ਨਾ ਚਾਰਜ ਫਿਨਾਂਸ ਬਰਾਮਦਾ ਸੀ ਜੀ। ਠੀਕ ਹੈ। ਹਾਂ, ਗੋਲ ਸ਼ਕਲ ਇਹ ਤੇ ਫਿਰ ਖਤਮ ਹੋ ਗਿਆ ਵੀ ਬਾਅਦ ਚ ਬਣਾਏ। ਇੱਥੇ ਸੀੜੀਆਂ ਸਨ, ਉੱਤੋਂ ਦੀ ਚੜਦੇ ਹਨ। ਇੱਕ ਇਹ ਸੀੜੀਆਂ ਸਨ, ਇੱਕ ਉਧਰ ਸੀੜੀਆਂ ਹਨ। ਸਿਰਫ 3-4 ਸੀੜੀਆਂ ਹਨ ਜਿੱਥੋਂ ਦੀ ਉੱਪਰ ਚੜਿਆ ਜਾਂਦਾ। ਡਬਲ ਸਟੋਰੀ ਉੱਤੇ ਰਹਾਇਸ਼ੀ ਤੇ ਥੱਲੇ ਸਟੋਰ ਸਟਾਰ। 1-2 ਘਰ ਥੱਲੇ ਰਹਿੰਦੇ ਹਨ, 4 ਘਰ ਉੱਪਰ ਰਹਿੰਦੇ ਸਨ। ਤੇ ਕਿੰਨੇ ਕੁ ਟੋਟਲ ਕਮਰੇ ਦੱਸਦੇ ਨੇ ਵੱਡੇ? ਕਮਰੇ ਤੇ ਬੜੇ ਤਕਰੀਬਨ ਹੋਣੇ ਨੇ 30-35 ਕਮਰੇ ਹੋਣਗੇ। ਅੱਛਾ, ਉੱਤੇ ਥੱਲੇ ਮਤਲਬ। ਹਾਂਜੀ। ਤੇ ਇਹ ਕੀ, ਇਹ ਵੀ ਕਮਰਾ ਹੀ ਸੀ ਕੋਈ? ਇਹ ਕਮਰਾ ਸੀ। ਵਾਹ ਜੀ ਵਾਹ। ਵੇਖੋ ਖਾਨ ਸਾਹਿਬ, ਯਾਦਾਂ ਹੀ ਰਹਿ ਜਾਂਦੀਆਂ ਨੇ। ਹਾਂਜੀ। ਪਤਾ ਨਹੀਂ ਕਿਹੜੇ ਮਿਸਤਰੀ ਸਨ ਉਸ ਦੌਰ ਦੇ, ਕੋਈ 200 ਸਾਲ ਪਹਿਲੇ। ਦੇਖਿਆ ਥੱਲੇ ਵੀ ਅੱਗ ਲਾਈ ਸੀ ਨਾ ਫਿਰ ਪੁਲਿਸ ਨੇ। ਇਹ ਖਿੜਕੀ ਵੇਖੋ ਜਲੀ ਦੀ ਹਲੇ। ਅੱਛਾ ਇਹ ਪੁਲਿਸ ਮੁਕਾਬਲੇ ਦੀ ਵਜ੍ਹਾ ਨਾਲ ਜਲੀ ਹੈ। ਹਾਂਜੀ, ਉਹਨਾਂ ਪੈਟਰੋਲ ਸੁੱਟ ਕੇ ਅੱਗ ਲਾ ਦਿੱਤੀ ਨਾ ਉੱਪਰ ਵਾਲੀ ਸਟੋਰੀ ਨੂੰ, ਪਰ ਥੱਲੇ ਆਏ, ਥੱਲੇ ਅੱਗ ਲਾਈ ਤਾਂ ਹੀ ਫਿਰ ਮਾਰੇ ਗਏ ਸਨ ਉਹ। ਠੀਕ ਹੋ ਗਿਆ। ਬਾਕੀ ਇਹੋ ਜਿਹੀ ਛੋਟੀ ਖਿੜਕੀਆਂ ਜਿਹਦੇ ਛੁੱਪ ਛਾਪ ਗਏ ਦੇ ਸਨ। ਜਿਸ ਤਰ੍ਹਾਂ ਇਹ ਸਟੋਰੀ ਸੀੜੀਆਂ ਦੇ ਥੱਲੇ ਜਿਸ ਤਰ੍ਹਾਂ ਉਹ ਜਗ੍ਹਾ ਸੀ। ਵਾਹ ਜੀ ਵਾਹ, ਕੀ ਬਾਤ ਹੈ। ਰੋਸ਼ਨਦਾਨ। ਤੇ ਇਹ ਤੁਸੀਂ ਦੇਖੋ ਕਿ ਕੋਈ ਸੀਮੈਂਟ ਸਰੀਆ ਨਹੀਂ ਹੈਗਾ। ਨਹੀਂ ਹਾਂਜੀ, ਮਿੱਟੀ ਦੀ ਹੈ, ਮਸਾਲਾ ਪਿਆ ਪਿਆ। ਕੀ ਬਾਤ ਹੈ ਜੀ।
ਅੱਛਾ ਤੇ ਇਹ ਵੀ ਉਹਨਾਂ ਜਿਹੜਾ ਹੈਗਾ ਇੱਥੇ ਸੀ। ਹਾਂ ਮੁਕੰਮਲ ਹੈ, ਛੋਟੀ ਦੀਵਾਰ ਸੀ ਇੱਧਰ, ਫਿਰ ਟੁੱਟ ਗਈ ਆਸਤਾ ਸਾਰੇ ਖਤਮ ਹੋ ਗਈ। ਇਹ ਕਮਰੇ ਸਨ, ਇਹ ਵੀ ਕਮਰਾ ਸੀ। ਇਹ ਕਮਰੇ ਦੇ ਵਿੱਚ ਹੀ ਆ ਪਿੱਛੇ ਨਾ ਸੀੜੀਆਂ ਥੱਲੇ ਨਹੀਂ ਹੁੰਦੀ ਜਗ੍ਹਾ ਜਿਹੜੀ ਬਚਦੀ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਛੱਤਾਂ ਤੇ ਰੋਸ਼ਨ ਦਾ। ਇਹ ਜਿਹੜੀ ਜੀ, ਹਾਂਜੀ ਅੱਛਾ ਅੱਛਾ, ਵਾਹ ਜੀ ਵਾਹ। ਇਹ ਥੱਲੇ ਨੂੰ ਸੀੜੀਆਂ ਜਾਂਦੀਆਂ ਸਨ, ਹਾਂਜੀ ਇੱਥੋਂ ਸੀੜੀਆਂ ਜਾਂਦੀਆਂ ਸਨ। ਨਹੀਂ ਉੱਪਰ ਸੀੜੀਆਂ ਜਾਂਦੀਆਂ। ਅੱਛਾ ਅੱਛਾ ਅੱਛਾ, ਤੇ ਉਹਦੇ ਥੱਲੇ ਜਿਹੜੀ ਚੀਜ਼ ਬਚ ਜਾਂਦੀ ਹੈ। ਇਹ ਦੋ ਕਮਰੇ ਸਨ, ਇਹ ਨਹੀਂ ਸੀ, ਇਹ ਕਮਰਾ ਸੀ, ਇਹ ਕਮਰਾ। ਆਹ ਉਹਨਾਂ ਦੇ ਕਮਰੇ ਜਿਹੜੇ ਨਾ ਛੋਟੇ ਵੀ ਵਿੱਚ ਬੜੇ ਹੁੰਦੇ ਸਨ। ਇਹ ਅੱਗੇ ਬਰਾਮਦਾ ਸੀ, ਮੁਕੰਮਲ ਛੱਤਿਆ ਦਾ ਸੀਗਾ, ਤੇ ਬਾਅਦ ਚ ਕੋਲੇ ਕੋਲੇ ਥੋੜਾ ਬਹੁਤਾ ਠੀਕ ਕੀਤਾ ਸੀ ਨਾ, ਹਾਂਜੀ। ਫਿਰ ਉਸ ਤੋਂ ਬਾਅਦ ਜ਼ਿਆਦਾ ਗਿਰਨਾ ਸ਼ੁਰੂ ਹੋ ਗਿਆ ਸੀ, ਹੂੰ। ਉਹ ਸੇਕ ਨਾਲ ਫਟ ਗਿਆ ਸੀ। ਉਦੋਂ ਮਤਲਬ ਅੱਛਾ, ਤਾਂ ਮੈਂ ਜਦੋਂ ਪੁਲਿਸ ਮੁਕਾਬਲਾ ਹੋਇਆ ਹਵੇਲੀ, ਉਦੋਂ ਜ਼ਿਆਦਾ ਇਹਨੂੰ ਨੁਕਸਾਨ ਪਹੁੰਚਿਆ। ਉਦੋਂ ਦਾ ਨੁਕਸਾਨ ਹੋਇਆ, ਬਾਅਦ ਚ ਤੇ ਫਿਰ ਅਧੇੜ ਮਧੇੜ ਹੀ ਹੋਇਆ ਫਿਰ। ਅੱਛਾ ਅੱਛਾ, ਬਾਲੇ ਸਾਲੇ ਫਿਰ ਵੇਚ ਛੜੇ ਤੇ ਦਿਹਾੜੀ ਵਾਲੇ ਸਾਂ, ਉਹ ਫਿਰ ਠੀਕ ਹੋ ਗਿਆ। ਚਲੋ ਜੀ, ਇਹ ਵੀ ਅੱਜ ਸ਼ਾਹਕਾਰ ਜਿਹੜਾ ਮੁੱਕਦਾ ਜਾ ਰਿਹਾ, ਲੇਕਿਨ ਚਲੋ ਵੇਖ ਲਿਆ ਸੀ ਵੀ, ਕਿਉਂਕਿ ਹੁਣ ਨਾ ਇਹਨਾਂ ਦੀ ਮਿਆਦ ਹੋ ਗਈ ਅਸਲ 'ਚ ਨਾ ਪੂਰੀ ਆ ਹੁਣ ਤੇ ਫਿਰ ਅੱਗੋਂ ਸੰਭਾਲੇ ਵੀ ਨਹੀਂ। ਸੰਭਾਲੇ ਵੀ ਨਹੀਂ, ਤੇ ਫਿਰ ਨੁਕਸਾਨ ਹੋਣ ਦਾ ਖਤਰਾ ਨਾ, ਮਤਲਬ ਇਹ ਕਿ ਅਗਰ ਤੁਸੀਂ ਮੁਰੰਮਤ ਨਾ ਹੋਏ ਤੇ ਫਿਰ ਉਹ ਜਿਹੜਾ ਨਾ, ਇਹ ਜਨਾਬ ਹਾਲੇ ਵੀ ਚਗਾਠ ਜਿਹੜੀ ਓਰੀਜਨਲ ਹੈ ਨਾ। ਹਾਂਜੀ ਕੀ ਬਾਤ ਹੈ। ਇਹ ਜਨਾਬ ਕਮਰਾ ਆ ਗਿਆ ਅੰਦਰ। ਕੀ ਬਾਤ ਹੈ। ਖਾਸ ਬਾਤ ਕੋਈ ਛੱਤਨ ਵਗੈਰਾ ਦਾ ਹੋਏਗਾ ਨਾ, ਜਿਸ ਤਰ੍ਹਾਂ ਹੁੰਦਾ ਕਮਰੇ ਦੇ ਵਿੱਚ ਨਹੀਂ ਹੁੰਦਾ ਕੋਈ ਚੀਜ਼ਾਂ ਚੂਜ਼ਾਂ ਰੱਖਣ ਵਾਸਤੇ ਆਇਆ ਸੀ, ਲੱਕੜ ਦਾ ਸੀ, ਹਾਂ ਲੱਗੇ ਦੇ ਸਨ ਉੱਪਰ। ਅੱਛਾ, ਤੇ ਇਹ ਉੱਤੇ ਫਿਰ ਇੰਜੀ ਖਿੜਕੀ ਜੀ ਕੋ ਸਮਾਨ ਸਮੂਨ, ਜਿਸ ਤਰ੍ਹਾਂ ਅੱਜ ਕੱਲ ਸਟੋਰ ਲੋਕੀ ਬਣਾਉਂਦੇ ਨੇ। ਠੀਕ ਹੋ ਗਿਆ। ਹਾਂ ਸੀੜੀ ਥੱਲੇ ਵੀ ਇੰਜੀ ਜਗ੍ਹਾ ਸੀ। ਐਸਿਡੀ ਦੇ ਥੱਲੇ ਸੀ। ਹਾਂਜੀ ਤੇ ਇਹ ਹੋ ਗਈਆਂ ਅਲਮਾਰੀਆਂ। ਅਲਮਾਰੀਆਂ ਤੇ ਇਹ ਉਹ ਤਾਂ ਮੇਰੇ ਹਾਲ ਢੱਠੇ ਦੇ ਮੁਕਾਬਲੇ ਦੇ ਦੌਰਾਨ ਹੀ ਮੋਹਰੇ ਸ਼ੋਰੇ ਕੱਢੇ ਹਾਂ ਨੂੰ ਉਹਨਾਂ ਹੀ ਕੱਢੇ ਨੇ, ਪੁਲਿਸ ਵਾਲਿਆਂ ਕੱਢੇ। ਸਹੀ ਹੋ ਗਿਆ। ਵਾਹ ਜੀ ਵਾਹ, ਕੀ ਬਾਤ ਹੈ। ਪਲੀਜ਼ ਸਾਨੂੰ ਜੀ ਖਾਨ ਸਾਹਿਬ ਦੀ ਬੜੀ ਮਿਹਰਬਾਨੀ, ਉਹਨਾਂ ਨੇ ਥੋੜਾ ਵਿਜ਼ਿਟ ਕਰਵਾਤਾ ਹੈ। ਇਹ ਥੋੜੀ ਹਵੇਲੀ ਨੁਮਾ ਬਣਾਇਆ। ਇਹ ਤੇ ਹੁਣ ਬਣਾਇਆ, ਉਹ ਤਾਂ ਗੋਲ ਸੀ ਬਰਾਮ ਦਾ। ਇਹਦੇ ਬਾਰੇ ਥੋੜਾ ਇੰਜ ਨਾ, ਇਹ ਚਾਰ ਫਿਰ ਜਾਂਦਾ ਰਿਹਾ ਬਰਾਮ ਦਾ। ਇਹ ਜਿਹੜਾ ਅੱਛਾ ਅੱਛਾ, ਇਹ ਜਿਹੜਾ ਬਰਾਮਦਾ ਏ, ਇਹ ਇੱਧਰ ਨੂੰ ਫਿਰ ਇੱਧਰ ਨੂੰ ਫਿਰ ਇੱਧਰ ਨੂੰ ਫਿਰ ਇੱਥੇ ਤੱਕ ਤੇ ਵਿਚਕਾਰ ਸੇਹਨ ਆ ਗਿਆ। ਵਿਚਕਾਰ ਸੇਨ ਹੀ ਇਹ ਮੁਕੰਮਲ ਛੱਤਿਆ ਦਾ ਸੀ ਨਾ। ਠੀਕ ਹੈ ਇਸ ਠੀਕ। ਉੱਤੇ ਡਬਲ ਸਟੋਰੀ ਤੇ ਫਿਰ ਘਰ ਅਲੱਗਾ ਸੇਨ ਉੱਤੇ ਉੱਪਰ ਬਣੇ ਦੇ ਸੀ। ਪੋਰਸ਼ਨ ਜਿਹੜੇ ਬਣੇ ਸਨ। ਹਾਂ, ਹਰ ਇੱਕ ਦਾ ਆਪਣਾ ਆਪਣਾ ਦਰਵਾਜ਼ਾ ਸੀ। ਜੀ ਮਸਲ ਜਿਸ ਤਰ੍ਹਾਂ ਸੀੜੀ ਚੰਡੇ ਸੀ, ਆਹੋ। ਇਹਦੇ ਇੱਧਰ ਕਾਰ ਸੀ, ਇਹ ਸਾਰੇ ਇੱਕ ਕਾਰ ਸੀ। ਅੱਛਾ, ਫੈਮਲੀਆਂ ਵਿੱਚ ਮੁxtਲਫ। ਹਾਂ ਮੁਖਤਲਿਫ। ਠੀਕ ਹੋ ਗਿਆ। ਵਾਹ ਜੀ ਵਾਹ, ਦੇਖੋ ਜੀ ਸੀੜੀ, ਕੀ ਬਾਤ। ਲੱਕੜਾਂ ਲੱਗੀਆਂ, ਕੱਚਾ ਲੱਗੀਆਂ, ਫਿਰ ਪੁੱਟ ਛੜੀਆਂ ਬੱਚਿਆਂ ਨੇ। ਆ ਨਹੀਂ ਉਹ ਸਾਰੀ ਬਾਤ ਫਿਰ ਉਹ ਤੇ ਇਹ ਤੇ ਹਲੇ ਵੀ ਜਿੰਨੇ ਕੋਈ ਹੈ ਛੱਤ ਜਿਹੜੀ ਨਾ ਉਹ ਪੁਰਾਣੀ ਹੋਈ ਹੈ ਨਾ। ਉਹੀ ਇਹ ਦੇਖੋ ਜੀ ਛੱਤ, ਕੀ ਬਾਤ ਹੈ। ਇਹ ਸਾਰਾ ਉਹੀ ਪੁਰਾਣਾ ਜਿਹੜਾ ਨਾ। ਉਹੀ ਪੁਰਾਣਾ ਬਸ ਵੇਲੀ ਉੱਤੇ ਡੰਗਰ ਡੰਗਰ। ਆਹੋ ਜੀ, ਸਾਰੀ ਬਾਤ ਹੁਣ ਜਦੋਂ ਇੱਥੇ ਗੁਰਹਾਇਸ਼ ਰਹੇਗੀ ਤਾਂ ਫਿਰ ਡਿੱਗ ਪੈਣੀ ਉੱਤੇ। ਤੇ ਇਹ ਜਨਾਬ ਹੋ ਗਿਆ ਇਸ ਸਾਈਡ ਤੋਂ। ਵਾਹ ਜੀ ਵਾਹ, ਇਹ ਵੀ ਹਲੇ ਪੁਰਾਣੇ ਜਿਹੜਾ ਨਾ ਕੋਈ ਵਿੱਚ ਮੇਰੇ ਹਾਲੇ ਕੋਈ ਬਾਰੀ ਬੁਆ ਨਾ ਜਿਹੜਾ ਇਹ ਜਿਹੜਾ। ਹਾਂਜੀ ਅੱਛਾ ਅੱਛਾ। ਇਹ ਕਮਰਾ ਸੀ ਨਾ, ਹੂੰ ਇਹ ਕਮਰਾ ਸੀ। ਅੱਛਾ, ਕੱਚੇ ਕਮਰਾ ਸੀ, ਉਸ ਤੋਂ ਕੇ ਬਰਾਊਨ ਠੀਕ ਹੋ ਗਿਆ। ਅੱਗੇ ਪਿੱਛੇ ਡਬਲ ਕਮਰੇ ਡਬਲ ਸਹੀ। ਇੱਕ ਉਹ ਕਮਰਾ ਸੀ, ਕਿਆ ਕਮਰਾ ਜੀ, 100 ਕਮਰਾ ਹੈ, ਇਹ ਕਮਰਾ ਹੈ। ਇੱਥੇ ਦਰਵਾਜ਼ਾ ਸੀ, ਕੋਠੀ ਹੈ। ਬਿਲਕੁਲ ਠੀਕ ਹੋ ਗਿਆ। ਸੇਮ ਸੀ ਹਨਾ, ਬਰਾਮ ਦਾ ਯਾਨੀ ਕਿ ਇਹ ਜਿਹੜਾ ਗੋਲ ਚੌਰਸ ਹੀ ਹੈ। ਹੂੰ ਅੰਦਰ ਫੈਮਿਲੀ ਫੈਮਿਲੀ। ਅੱਛਾ, ਦਾ ਬਰਾਮਦਾ ਜਿਹੜਾ ਨਾ ਇਹ ਹੈਗਾ ਸੀ ਚਾਰੋਂ ਤਰਫ। ਵਾਹ ਜੀ ਵਾਹ, ਤੁਸੀਂ ਤੇ ਫਿਰ ਚੰਗੀ ਹਾਲਤ ਦੇ ਵਿੱਚ ਇਹਨੂੰ ਵੇਖਿਆ ਨਾ, ਮਤਲਬ ਜਿਹੜੀ ਕਿ ਮੁਕਾਬਲੇ ਤੋਂ ਪਹਿਲੇ। ਆਹੋ ਜੀ, ਤੁਸੀਂ ਆ ਵੇਖੋ ਜੀ ਚਗਾਠਾਂ ਵੇਖੋ ਤੁਸੀਂ। ਹੈਰਾਨ ਕੋਣ ਗੱਲ ਖਾਸ ਪਤਾ ਕੀ ਹੈ ਕਿ ਇਹ ਵਿੱਚ ਰਹੀਆਂ ਨੇ ਸਾਰੀ ਉਮਰ। ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਗਲੀਆਂ ਨਹੀਂ ਹੈਗੀਆਂ। ਅਸਲ ਚੀਜ਼ ਹੈ ਵੇ ਕਿ ਇੰਨੀ ਦੇਰ ਰਹੀ ਏ ਚੀਜ਼ਾਂ, ਪਤਾ ਨਹੀਂ ਕਿੰਨਾ ਦੇ ਹੱਥਾਂ ਦੇ ਕੁੰਡੇ ਬਣੇ ਨੇ। ਵਾਹ ਜੀ ਵਾਹ। ਤੇ ਇਹਦਾ ਕੋਈ ਜੰਦਰਾ ਤੇ ਤੁਸੀਂ ਨਵਾਂ ਹੀ ਲਾਇਆ, ਕੋਈ ਪੁਰਾਣਾ ਜੰਦਰਾ ਨਹੀਂ ਸੀ ਹੈਗਾ ਇਹਦਾ?
ਉਹ ਜਿਹੜਾ ਉਸ ਤੋਂ ਚਾਬੀ ਵਾਲੇ ਭੰਬੀਰੀ ਵਾਲੇ ਉਹ ਹਾਂਜੀ ਸੀ ਭੰਬੀਰੀ ਵਾਲੇ ਨਹੀਂ ਘੁੰਮਣ ਵਾਲੇ ਉਹ ਜੀ ਤੁਸੀਂ ਵੇਖਿਆ ਨਾ ਜਦੋਂ ਆਏ ਸੀ ਤੇ ਚੀਜ਼ਾਂ ਫਿਰ ਥੋੜੀਆਂ ਰਹਿੰਦੀਆਂ ਆ ਨਹੀਂ ਜੀ ਉਹ ਸਾਰੀ ਬਾਤ ਦੇਖੀ ਹੋ ਗਈਆਂ ਅੱਗੇ ਪਿੱਛੇ ਉਹ ਤੇ ਵੀ ਇਹ ਤੇ ਵਕਤ ਫਿਰ ਇਸ ਰਹਿੰਦਾ ਨਾ ਕੀ ਬਾਤ ਹੈ ਜੀ ਤੇ ਇਹ ਕੋਈ ਪਤਾ ਹੈ ਕਿ ਕਿਹਦੀ ਹਵੇਲੀ ਹੁੰਦੀ ਸੀ ਕੋਈ ਸਰਦਾਰ ਦਾ ਨਾਂ ਕੋਈ ਸਾਰੀ ਪਤਾ ਕੋਈ ਵੱਡਾ ਕੋਈ ਜ਼ੈਲਦਾਰ ਸਾਨੂੰ ਨਹੀਂ ਪਤਾ ਉੱਥੇ ਹਿੰਦੀ ਚ ਲਿਖਿਆ ਦਾ ਸੀ ਪਰ ਉਹ ਮਿਟ ਮੁੱਟ ਗਿਆ ਮਿਟ ਗਿਆ ਸਹੀ ਪਲਸਤਰ ਨਾਲ ਲਿਖਿਆ ਦਾ ਸੀ ਉਹ ਹੂੰ ਨਹੀਂ ਆਉਂਦੀ ਵਾਕਈ ਸਹੀ ਗੱਲ ਹੈ ਹਾਂ ਨਹੀਂ ਚਲੋ ਜੀ ਤੁਸੀਂ ਆਪਣੇ ਸਾਨੂੰ ਘਰ ਦਾ ਵਿਜ਼ਿਟ ਕਰਾਇਆ ਅਸੀਂ ਤੁਹਾਡੇ ਮਸ਼ਕੂਰ ਆ ਉਹਦੀ ਵਜ੍ਹਾ ਹੈ ਕਿ ਇੰਨਾ ਪਿਆਰ ਦੇ ਕੇ ਕਿਸੇ ਨੂੰ ਤੇ ਆਪਣਾ ਇਹ ਜਨਾਬ ਹੁਣ ਪਤਾ ਨਹੀਂ ਇਹ ਸੀੜੀ ਹੈਗੀ ਹੈ ਕੀ ਬਾਤ ਹੈ ਜੀ ਕਿਸੇ ਤੋਂ ਉਹਦੇ ਤੇ ਬਿਹਤਰੀਨ ਸੀੜੀ ਹੋਏਗੀ ਲੇਕਿਨ ਹੁਣ ਤੇ ਉਹ ਕੀ ਕਹਿੰਦੇ ਨੇ ਦਰਵਾਜ਼ਾ ਜਿਹਾ ਰਹਿ ਗਿਆ ਬਹੁਤ ਹੀ ਖੂਬਸੂਰਤ ਜੀ ਬਹੁਤ ਹੀ ਖੂਬਸੂਰਤ ਢੋਲ ਵਾਜਦਾ ਪਰ ਲੱਗਦਾ ਕਿਤੇ ਮੇਲਾ ਆਏਗਾ ਇਹ ਜਨਾਬ ਹਵੇਲੀ ਤੁਸੀਂ ਵੇਖ ਸਕਦੇ ਹੋ ਮੇਰਾ ਤੇ ਜੀ ਬੜਾ ਵੇਖ ਕੇ ਨਾ ਹੋਇਆ ਏਡਾ ਸ਼ਾਹਕਾਰ ਪਿੰਡ ਦੇ ਵਿੱਚ ਇਹ ਜਨਾਬ ਕੀ ਬਾਤ ਹੈ ਲੋ ਜੀ ਦੋਸਤੋ ਤੇ ਵੀਰੋ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਇੱਕ ਬੜਾ ਵੱਡਾ ਸ਼ਾਹਕਾਰ ਕਿਲ੍ਹਾਨੁਮਾ ਕੋਠੀ ਹਵੇਲੀ ਉਹ ਦਿਖਾਈ ਮਜ਼ੀਦ ਵੀਡੀਓਜ਼ ਵੇਖਣੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤੇ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲੇ ਆ ਜਾਏਗੀ ਆਪਣੇ ਪਿਆਰ ਨਾਲ ਮੈਨੂੰ ਯਾਦ ਰੱਖਿਆ ਕਰੋ ਢੇਰ ਸਾਰਾ ਪਿਆਰ ਤੁਹਾਡੇ ਲਈ ਵੀ ਰੱਬ ਰਾਖਾ